ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਚੱਲ ਰਿਹਾ 7 ਦਿਨਾਂ ਦਾ ਲਾਕਡਾਊਨ। 5 ਨਵੇਂ ਕੇਸ ਨਾਲ ਅੰਕੜਾ ਹੋਇਆ 45, 2 ਏਜ ਕੇਅਰ ਵੀ ਹੋਏ ਬੰਦ। ਉੱਤਰ ਪ੍ਰਦੇਸ਼ ਕੋਵਿਡ ਪੀੜਤ ਦੀ ਲਾਸ਼ ਨਦੀ 'ਚ ਸੁੱਟਣ ਦਾ ਵੀਡੀਓ ਹੋਇਆ ਵਾਇਰਲ, ਕੇਸ ਕੀਤਾ ਦਰਜ। ਸਿੱਧੂ ਕੈਪਟਨ ਵਿਵਾਦ 'ਚ ਕਾਂਗਰਸ ਨੇ 26 ਵਿਧਾਇਕ ਦਿੱਲੀ ਕੀਤੇ ਤਲਬ। ਸਿੱਧੂ ਅੱਜ ਅਤੇ ਕੈਪਟਨ ਆਉਂਦੇ ਦਿਨਾਂ 'ਚ ਹੋਣਗੇ ਕਮੇਟੀ ਕੋਲ ਪੇਸ਼। ਭਾਰਤ ਨੇ ਚੌਕਸੀ ਦੀ ਹਵਾਲਗੀ ਲਈ ਦਸਤਾਵੇਜ਼ ਡੋਮਿਨਿਕਾ ਭੇਜੇ। ਚੌਕਸੀ ਦੀ ਤਸਵੀਰ ਹੋਈ ਵਾਇਰਲ, ਅੱਖਾਂ ਸੁੱਜੀਆਂ, ਹੱਥਾਂ ਤੇ ਸੱਟਾਂ ਦੇ ਨਿਸ਼ਾਨ। ਜੀ ਔਰ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਅਹਿਮ ਖਬਰਾਂ। ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਕੋਰੋਨਾ ਵਾਇਰਸ ਦੇ 5 ਨਵੇਂ ਕੇਸ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 45 ਹੋ ਗਈ ਹੈ। ਵਿਕਟੋਰੀਆ ਨੇ 7 ਦਿਨਾਂ ਦਾ ਲਾਕਡਾਊਨ ਕੀਤਾ ਹੋਇਆ ਹੈ। ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਕੱਲ ਕੋਰੋਨਾ ਵਾਇਰਸ ਦੇ 5 ਹੋਰ ਨਵੇਂ ਕੇਸ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 45 ਹੋ ਚੁੱਕੀ ਹੈ। ਇਹਨਾਂ ਗੱਲਾਂ ਦਾ ਖੁਲਾਸਾ ਸਟੇਟ ਹੈਲਥ ਡਿਪਾਰਟਮੈਂਟ ਨੇ ਕੀਤਾ ਹੈ। ਮੈਲਬਰਨ ਦੇ 2 ਏਜ ਕੇਅਰਸ ਨੂੰ ਬੰਦ ਕਰ ਦਿੱਤਾ ਗਿਆ ਹੈ। ਸਿਹਤ ਅਧਿਕਾਰੀਆਂ ਨੇ ਕੱਲ 43,874 ਟੈਸਟ ਪ੍ਰਾਪਤ ਕੀਤੇ। ਟੀਕੇ ਦੀਆਂ 16,700 ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ ਸਨ। ਟੀਕਾਕਰਨ ਦਾ ਇਹ ਅੰਕੜਾ ਪਹਿਲੇ ਦਿਨ ਦੇ ਮੁਕਾਬਲੇ 6 ਗੁਣਾ ਵੱਧ ਹੈ। ਉਧਰ ਵਿਕਟੋਰੀਆ ਵਿੱਚ ਚੌਥੀ ਵਾਰ ਤਾਲਾਬੰਦੀ ਲੱਗਣ ਕਾਰਨ ਸੂਬੇ ਵਿੱਚ ਹਫੜਾ ਦਫੜੀ ਮਚੀ ਹੈ। ਕਈ ਲੋਕ ਗੁੱਸੇ 'ਚ ਸੜਕਾਂ ਤੇ ਉਤਰ ਆਏ। ਉਹ ਮੰਗ ਕਰ ਰਹੇ ਸਨ ਕਿ ਸਭ ਕੁਝ ਫਿਰ ਤੋਂ ਖੋਲ ਦਿੱਤਾ ਜਾਵੇ। ਭੀੜ ਨੇ ਹਫ਼ਤੇ ਦੇ ਅੰਤ 'ਚ ਫਿਰ ਤੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਤਾਲਾਬੰਦੀ 'ਚ ਲੋਕਾਂ ਨੂੰ ਸਿਰਫ ਮੈਡੀਕਲ ਸਹੂਲਤਾਂ ਤੇ ਜ਼ਰੂਰੀ ਖਰੀਦਦਾਰੀ ਦੇ ਲਈ ਘਰੋਂ ਨਿਕਲਣ ਦੀ ਇਜਾਜ਼ਤ ਦਿੱਤੀ ਗਈ ਹੈ। ਦੱਸ ਦਈਏ ਕਿ ਆਸਟ੍ਰੇਲੀਆ ਵਿੱਚ ਸਕਾਟ ਮੋਰਿਸਨ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਖਤ ਪ੍ਰਬੰਧ ਕੀਤੇ ਗਏ ਨੇ। ਜੇਕਰ ਆਸਟ੍ਰੇਲੀਆ ਦੇ ਕਿਸੇ ਵੀ ਸੂਬੇ ਵਿੱਚ 1 ਜਾਂ 2 ਕੇਸ ਪਾਏ ਜਾਂਦੇ ਨੇ ਤਾਂ ਸਰਕਾਰ ਵੱਲੋਂ ਨਾਲ ਹੀ ਤਾਲਾਬੰਦੀ ਕੀਤੀ ਜਾ ਰਹੀ ਹੈ ਤਾਂ ਕਿ ਕੋਰੋਨਾ ਕੇਸਾਂ ਤੇ ਕਾਬੂ ਪਾਇਆ ਜਾ ਸਕੇ। ਪਰ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਚੌਥੀ ਵਾਰ ਲਾਕਡਾਊਨ ਲੱਗਣ ਕਾਰਨ ਲੋਕ ਅੱਕੇ ਹੋਏ ਨੇ, ਜਿਸ ਕਾਰਨ ਲੋਕ ਘਰਾਂ ਤੋਂ ਬਾਹਰ ਸੜਕਾਂ ਤੇ ਆ ਕੇ ਪ੍ਰਦਰਸ਼ਨ ਕਰ ਰਹੇ ਸਨ। ਪਰ ਪੁਲਿਸ ਵੱਲੋਂ ਸਮਝਾਏ ਜਾਣ ਤੇ ਲੋਕਾਂ ਨੂੰ ਆਪਣੇ ਆਪਣੇ ਘਰ ਭੇਜ ਦਿੱਤਾ ਗਿਆ। ਕੋਰੋਨਾ ਵਾਇਰਸ ਦਾ ਕਹਿਰ ਸ਼ੁਰੂ ਹੋਣ ਤੋਂ ਪਹਿਲੀ ਵਾਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਨੇਤਾਵਾਂ ਨੇ ਆਮੋ-ਸਾਹਮਣੇ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਵਿੱਚ ਚੀਨ ਨਾਲ ਵੱਧ ਰਹੇ ਮਤਭੇਦ ਅਤੇ ਮਹਾਮਾਰੀ ਦੇ ਬਾਅਦ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਦੇ ਮੁੱਦੇ ਤੇ ਚਰਚਾ ਹੋਣ ਦੀ ਆਸ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਐਤਵਾਰ ਰਾਤ ਨੂੰ ਦੌਰੇ ਲਈ ਕੁਈਨਸਟਾਊਨ ਦੇ ਟੂਰਿਜ਼ਮ ਰਿਜ਼ੋਰਟ ਪਹੁੰਚੇ, ਜਿਸ ਵਿੱਚ ਜੋੜੀ ਨੇ ਇਕੱਠੇ ਨੱਕ ਦਬਾਏ। ਮੋਰਿਸਨ ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੇ ਪਹਿਲੇ ਪ੍ਰਮੁੱਖ ਵਿਸ਼ਵ ਨੇਤਾ ਨੇ, ਕਿਉਂਕਿ ਦੋਹਾਂ ਦੇਸ਼ਾਂ ਨੇ ਪਿਛਲੇ ਸਾਲ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ। ਗੁਆਂਢੀ ਦੇਸ਼ਾਂ ਨੇ ਪਿਛਲੇ 1 ਮਹੀਨੇ ਵਿੱਚ ਕੁਆਰੰਟੀਨ ਮੁਕਤ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਹਾਲ ਹੀ ਵਿੱਚ ਵਿਕਟੋਰੀਆ ਵਿੱਚ ਫੈਲੇ ਵਾਇਰਸ ਕਾਰਨ ਨਿਊਜ਼ੀਲੈਂਡ ਨੂੰ ਵਿਕਟੋਰੀਆ ਰਾਜ ਵਿੱਚ ਯਾਤਰਾ ਛੋਟ ਨੂੰ ਮੁਅੱਤਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਮੋਰਿਸਨ ਦਾ ਇਹ ਦੌਰਾ ਉਸ ਸਮੇਂ ਹੋ ਰਿਹਾ ਜਦੋਂ ਨਿਊਜ਼ੀਲੈਂਡ ਭਾਰੀ ਬਾਰਿਸ਼ ਤੋਂ ਬਾਅਦ ਕੈਂਟਰਬਰੀ ਖੇਤਰ ਵਿੱਚ ਵੱਡੇ ਪੱਧਰ ਤੇ ਹੜ੍ਹ ਨਾਲ ਨਜਿੱਠ ਰਿਹਾ ਹੈ। ਵੀਡੀਓ ਫੁਟੇਜ ਵਿੱਚ ਦਰਸਾਇਆ ਗਿਆ ਕਿ ਇੱਕ ਕਿਸਾਨ ਨੂੰ ਹੈਲੀਕਾਪਟਰ ਦੁਆਰਾ ਭਿਆਨਕ ਨਦੀ ਵਿੱਚੋਂ ਲਿਜਾਇਆ ਜਾ ਰਿਹਾ ਹੈ, ਜਦੋਂ ਕਿ ਦੂਜੀਆਂ ਨਦੀਆਂ ਵਿੱਚ ਪਾਣੀ ਦੀ ਵੱਧ ਰਹੀ ਮਾਤਰਾ ਨੇ ਹਜ਼ਾਰਾਂ ਘਰਾਂ ਵਿੱਚ ਹੜ੍ਹ ਆਉਣ ਦਾ ਖਤਰਾ ਦਰਸਾਇਆ। ਮੁਲਾਕਾਤ ਲਈ ਕੁਈਨਸਟਾਊਨ ਦੀ ਚੋਣ ਜਾਣਬੁੱਝ ਕੇ ਕੀਤੀ ਗਈ ਸੀ, ਕਿਉਂਕਿ ਨਿਊਜ਼ੀਲੈਂਡ ਆਪਣੇ ਪ੍ਰਭਾਵਿਤ ਹੋਏ ਸੈਰ ਸਪਾਟਾ ਉਦਯੋਗ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੁਈਨਸਟਾਊਨ ਵਿਸ਼ੇਸ਼ ਤੌਰ ਤੇ ਮਹਾਮਾਰੀ ਨਾਲ ਪ੍ਰਭਾਵਿਤ ਹੋਇਆ ਹੈ। ਹਾਲਾਂਕਿ ਸੈਰ ਸਪਾਟਾ ਸੰਚਾਲਨਾਂ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਸਕੀ ਸੀਜ਼ਨ ਦੌਰਾਨ ਆਸਟ੍ਰੇਲੀਅਨ ਸੈਲਾਨੀਆਂ ਦੇ ਵਾਧੇ ਦੀ ਉਮੀਦ ਕਰਦੇ ਨੇ। ਹੁਣ ਯਾਤਰਾ ਬਬਲ ਸ਼ੁਰੂ ਹੋ ਗਿਆ ਹੈ। ਉਧਰ ਚੀਨ ਨਾਲ ਬਦਲਦੀ ਗਤੀਸ਼ੀਲਤਾ ਦੋਹਾਂ ਦੇਸ਼ਾਂ ਵਿੱਚ ਇੱਕ ਵੱਡਾ ਵਿਸ਼ਾ ਹੈ। ਚੀਨ ਨਾਲ ਆਸਟ੍ਰੇਲੀਆ ਦਾ ਰਿਸ਼ਤਾ ਕਾਫੀ ਖਰਾਬ ਹੋ ਗਿਆ ਹੈ। ਆਸਟ੍ਰੇਲੀਆ ਵੱਲੋਂ ਚੀਨ ਆਧਾਰਿਤ ਦੂਰਸੰਚਾਰ ਕੰਪਨੀ ਹੁਵਾਈ ਨੂੰ 5G ਨੈਟਵਰਕ ਤੋਂ ਬਾਹਰ ਕੀਤੇ ਜਾਣ ਅਤੇ ਕੋਰੋਨਾ ਵਾਇਰਸ ਉਤਪਤੀ ਦੀ ਸੁਤੰਤਰ ਜਾਂਚ ਦੀ ਮੰਗ ਕਰਨ ਤੋਂ ਬਾਅਦ ਚੀਨ ਨੇ ਆਸਟ੍ਰੇਲੀਆ ਦੇ ਕੁਝ ਨਿਰਯਾਤ ਨੂੰ ਰੋਕ ਦਿੱਤਾ ਹੈ। ਨਿਊਜ਼ੀਲੈਂਡ ਵੀ ਹਾਲ ਦੇ ਮਹੀਨਿਆਂ ਵਿੱਚ ਕੁਝ ਮੁੱਦਿਆਂ ਤੇ ਚੀਨ ਖਿਲਾਫ ਵਧੇਰੇ ਸਪਸ਼ਟ ਤੌਰ ਤੇ ਬੋਲਿਆ। ਹਾਲਾਂਕਿ ਹੁਣ ਤੱਕ ਉਸਨੇ ਆਸਟ੍ਰੇਲੀਆ ਨਾਲੋਂ ਮਹਾਸ਼ਕਤੀ ਨਾਲ ਬਿਹਤਰ ਸੰਬੰਧ ਕਾਇਮ ਨੇ। ਆਰਡਰ ਨੇ ਕਿਹਾ ਹੈ ਕਿ ਉਹ ਮੋਰਿਸਨ ਨਾਲ ਮਹਾਮਾਰੀ ਤੋਂ ਉਭਰਨ ਦੇ ਨਾਲ ਪ੍ਰਮੁੱਖ ਖੇਤਰੀ ਚੁਣੌਤੀਆਂ ਅਤੇ ਸੁਰੱਖਿਆ ਦੇ ਮੁੱਦਿਆਂ ਬਾਰੇ ਗੱਲ ਕਰੇਗੀ। ਆਰਡਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਆਸਟ੍ਰੇਲੀਆ ਨਾਲ ਸਾਡੇ ਸੰਬੰਧ ਸਭ ਤੋਂ ਨਜ਼ਦੀਕੀ ਅਤੇ ਸਭ ਤੋਂ ਮਹੱਤਵਪੂਰਨ ਨੇ। ਕੈਨੇਡਾ ਦੇ ਇੱਕ ਸਕੂਲ ਕੰਪਲੈਕਸ ਵਿੱਚ 215 ਬੱਚਿਆਂ ਦੀਆਂ ਲਾਸ਼ਾਂ ਦਫਨ ਮਿਲੀਆਂ ਨੇ। ਇਹਨਾਂ ਵਿੱਚ ਕੁਝ 3 ਸਾਲ ਤੱਕ ਦੇ ਬੱਚਿਆਂ ਦੀਆਂ ਲਾਸ਼ਾਂ ਨੇ। ਇਸ ਸਕੂਲ ਨੂੰ ਕਦੇ ਕੈਨੇਡਾ ਦਾ ਸਭ ਤੋਂ ਵੱਡਾ ਰਿਹਾਇਸ਼ੀ ਸਕੂਲ ਮੰਨਿਆ ਜਾਂਦਾ ਸੀ। ਕੈਨੇਡਾ ਦੇ ਇੱਕ ਸਕੂਲ 'ਚ 250 ਬੱਚਿਆਂ ਦੇ ਪਿੰਜਰ ਮਿਲੇ ਨੇ, ਜਿਨ੍ਹਾਂ 'ਚ ਕੁਝ ਦੀ ਉਮਰ ਤਕਰੀਬਨ 3 ਸਾਲ ਤੱਕ ਹੋਵੇਗੀ।
ਇਹ ਕਿਸੇ ਸਮੇਂ ਕੈਨੇਡਾ ਦਾ ਸਭ ਤੋਂ ਵੱਡਾ ਰਿਹਾਇਸ਼ੀ ਸਕੂਲ ਹੁੰਦਾ ਸੀ। ਇੱਥੋਂ ਦੇ ਇੱਕ ਗਰੁੱਪ ਫਸਟ ਨੇਸ਼ਨ ਦੀ ਮੁਖੀ ਰੋਸੇਨ ਕੈਸੀਮੀਰ ਨੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਜ਼ਮੀਨ ਹੇਠਾਂ ਵਸਤਾਂ ਦਾ ਪਤਾ ਲਾਉਣ ਵਾਲੇ ਰਡਾਰ ਦੀ ਮਦਦ ਨਾਲ ਲੰਘੇ ਹਫ਼ਤੇ ਇਹ ਪਿੰਜਰ ਮਿਲੇ ਨੇ। ਉਹਨਾਂ ਕਿਹਾ ਕਿ ਕਈ ਹੋਰ ਪਿੰਜਰ ਮਿਲ ਸਕਦੇ ਨੇ ਕਿਉਂਕਿ ਸਕੂਲ ਦੇ ਮੈਦਾਨ ਅਤੇ ਇਸ ਦੇ ਇਲਾਕੇ ਦੀ ਤਲਾਸ਼ੀ ਅਜੇ ਲਈ ਜਾਣੀ ਹੈ। ਉਹਨਾਂ ਕਿਹਾ ਕਿ ਇੱਕ ਕੰਕਾਲ ਮਿਲਣਾ ਬਹੁਤ ਹੀ ਮੰਦਭਾਗਾ ਹੈ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਤੇ ਕੈਂਪ ਲੂਪਸ ਇੰਡੀਆ ਰੈਜ਼ੀਡੈਂਸ਼ੀਅਲ ਸਕੂਲ ਦੇ ਦਸਤਾਵੇਜ਼ਾਂ 'ਚ ਕਿਤੇ ਵੀ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ 19ਵੀਂ ਸਦੀ ਦੇ 1970 ਦੇ ਦਹਾਕੇ ਤੱਕ ਫਸਟ ਨੇਸ਼ਨ ਦੇ 1.5 ਲੱਖ ਤੋਂ ਵੱਧ ਬੱਚਿਆਂ ਨੂੰ ਕੈਨੇਡੀਅਨ ਸਮਾਜ 'ਚ ਸ਼ਾਮਲ ਕਰਨ ਦੇ ਪ੍ਰੋਗਰਾਮ ਤਹਿਤ ਸਰਕਾਰ ਵੱਲੋਂ ਫੰਡ ਹਾਸਲ ਈਸਾਈ ਸਕੂਲ 'ਚ ਪੜ੍ਹਨਾ ਹੁੰਦਾ ਸੀ। ਉਹਨਾਂ ਨੂੰ ਈਸਾਈ ਧਰਮ 'ਚ ਤਬਦੀਲ ਕਰਨ ਲਈ ਮਜਬੂਰ ਕੀਤਾ ਜਾਂਦਾ ਅਤੇ ਆਪਣੀ ਮਾਂ ਬੋਲੀ ਨਹੀਂ ਬੋਲਣ ਦਿੱਤੀ ਜਾਂਦੀ ਸੀ। ਕਈ ਬੱਚਿਆਂ ਨੂੰ ਕੁੱਟਿਆ ਜਾਂਦਾ ਸੀ ਅਤੇ ਉਹਨਾਂ ਨੂੰ ਅਪਸ਼ਬਦ ਕਹੇ ਜਾਂਦੇ ਸੀ। ਅਜਿਹਾ ਦੱਸਿਆ ਜਾਂਦਾ ਹੈ ਕਿ ਉਸ ਦੌਰਾਨ 6000 ਬੱਚਿਆਂ ਦੀ ਮੌਤ ਹੋ ਗਈ ਸੀ। ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਨੇ 5 ਸਾਲ ਪਹਿਲਾਂ ਸੰਸਥਾ 'ਚ ਬੱਚਿਆਂ ਨਾਲ ਦੁਰਵਿਹਾਰ ਬਾਰੇ ਰਿਪੋਰਟ ਪੇਸ਼ ਕੀਤੀ ਸੀ। ਇਸ 'ਚ ਦੱਸਿਆ ਗਿਆ ਸੀ ਕਿ ਦੁਰਵਿਹਾਰ ਤੇ ਲਾਪਰਵਾਹੀ ਕਾਰਨ ਘੱਟ ਤੋਂ ਘੱਟ 3200 ਬੱਚਿਆਂ ਦੀ ਮੌਤ ਹੋ ਗਈ। ਇਸ 'ਚ ਦੱਸਿਆ ਕਿ ਕੈਂਪ ਲੂਪਸ ਸਕੂਲ 'ਚ 905 ਤੋਂ 1963 ਵਿਚਾਲੇ ਘੱਟ ਤੋਂ ਘੱਟ 51 ਮੌਤਾਂ ਹੋਈਆਂ ਸਨ। ਕੈਨੇਡੀਆਈ ਸਰਕਾਰ ਨੇ 2008 'ਚ ਸੰਸਦ 'ਚ ਮੁਆਫੀ ਮੰਗੀ ਸੀ ਤੇ ਸਕੂਲਾਂ 'ਚ ਸਰੀਰਕ ਤੇ ਜਿਣਸੀ ਸ਼ੋਸ਼ਣ ਦੀ ਗੱਲ ਸਵੀਕਾਰ ਕੀਤੀ ਸੀ। ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਆਗੂ ਜੌਨ ਹੋਗਨ ਨੇ ਕਿਹਾ ਕਿ ਇੱਕ ਕੰਕਾਲ ਮਿਲਣ ਬਾਰੇ ਜਾਣ ਕੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਹੈ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਸਮੇਤ ਕਈ ਹੋਰ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਵੀ ਇਹ ਘਟਨਾ ਸਾਹਮਣੇ ਆਉਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੀ 33 ਸਾਲਾ ਮੰਗੇ ਧਿਰ ਕੈਰੀ ਸਾਈਮਨਜ਼ ਨਾਲ ਵਿਆਹ ਰਚਾ ਲਿਆ ਹੈ। ਜੋੜੇ ਨੇ ਰੋਮਨ ਕੈਥੋਲਿਕ ਵੈਸਟਮਿਨਸਟਰ ਚਰਚ 'ਚ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਵਿਆਹ ਕੀਤਾ। ਡਾਊਨਿੰਗ ਸਟਰੀਟ ਦੇ ਤਰਜਮਾਨ ਨੇ ਕਿਹਾ ਕਿ ਸ਼ਨੀਚਰਵਾਰ ਦੁਪਹਿਰ ਸਮੇਂ ਸਾਦੇ ਅਤੇ ਸੰਖੇਪ ਜਿਹੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਅਤੇ ਸਾਈਮਨਜ਼ ਨੇ ਵਿਆਹ ਰਚਾਇਆ। ਜੋੜੇ ਵੱਲੋਂ ਅਗਲੀ ਗਰਮੀਆਂ 'ਚ ਦੋਸਤਾਂ ਅਤੇ ਪਰਿਵਾਰਾਂ ਨਾਲ ਵਿਆਹ ਦੇ ਜਸ਼ਨ ਮਨਾਏ ਜਾਣਗੇ। ਕੈਰੀ ਦਾ ਇਹ ਪਹਿਲਾ ਜਦਕਿ ਪ੍ਰਧਾਨ ਮੰਤਰੀ ਦਾ ਤੀਜਾ ਵਿਆਹ ਹੈ। ਪਹਿਲੇ ਸਾਲ ਫਰਵਰੀ 'ਚ ਜੋੜੇ ਨੇ ਵਿਆਹ ਕਰਵਾਉਣ ਅਤੇ ਕੈਰੀ ਦੇ ਗਰਭਵਤੀ ਹੋਣ ਦਾ ਖੁਲਾਸਾ ਕੀਤਾ ਸੀ। ਜੌਨਸਨ ਕਰੀਬ 200 ਸਾਲਾਂ 'ਚ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬਣ ਗਏ ਨੇ ਜੋ ਅਹੁਦੇ ਤੇ ਰਹਿੰਦਿਆਂ ਵਿਆਹੇ ਗਏ ਹਨ। ਸਾਲ 1822 'ਚ ਰੋਬਰਟ ਬੈਂਕਸ ਜੈਨਕਿਨਸਨ ਨੇ ਪ੍ਰਧਾਨ ਮੰਤਰੀ ਰਹਿੰਦਿਆਂ ਵਿਆਹ ਕੀਤਾ ਸੀ। ਇਸ ਤੋਂ ਪਹਿਲਾਂ ਜੌਨਸਨ ਨੇ ਕਲਾਕਾਰ ਤੇ ਪੱਤਰਕਾਰ ਐਲੀਗਰਾ ਮੋਸਟੀਨ ਓਵੇਨ ਅਤੇ ਭਾਰਤੀ ਮੂਲ ਦੀ ਬੈਰਿਸਟਰ ਤੇ ਪੱਤਰਕਾਰ ਮੈਰੀਨਾ ਵੀਲਰ ਨਾਲ ਵਿਆਹ ਕੀਤਾ ਸੀ। ਜੌਨਸਨ ਅਤੇ ਵੀਲਰ ਨੇ 25 ਸਾਲ ਮਗਰੋਂ 2018 'ਚ ਤਲਾਕ ਦਾ ਐਲਾਨ ਕੀਤਾ ਸੀ ਅਤੇ ਇਹ 2020 ਦੇ ਵਿੱਚ ਮੁਕੰਮਲ ਹੋਇਆ। ਡਾਊਨਿੰਗ ਸਟਰੀਟ ਦੇ ਵਿਆਹ ਸਮਾਗਮ 'ਚ ਸ਼ਮੂਲੀਅਤ ਕਰਨ ਵਾਲਿਆਂ ਦੇ ਵੇਰਵੇ ਸਾਂਝੇ ਨਹੀਂ ਕੀਤੇ ਗਏ। ਉਹਨਾਂ ਵੱਲੋਂ ਸਿਰਫ ਇੱਕ ਤਸਵੀਰ ਨਸ਼ਰ ਕੀਤੀ ਗਈ ਹੈ ਜਿਸ 'ਚ ਜੋੜਾ ਵਿਆਹ ਮਗਰੋਂ ਬਾਗ 'ਚ ਦਿਖਾਈ ਦੇ ਰਿਹਾ ਹੈ। ਸਾਈਮਨਜ਼ ਨੇ ਕੰਜ਼ਰਵੇਟਿਵ ਪਾਰਟੀ ਦੇ ਪ੍ਰੈਸ ਦਫ਼ਤਰ 'ਚ 2010 ਤੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ 2 ਸਾਲਾਂ ਬਾਅਦ ਉਸਨੇ ਜੌਨਸਨ ਦੇ ਲੰਡਨ ਮੇਅਰ ਵਜੋਂ ਮੁੜ ਤੋਂ ਚੁਣੇ ਜਾਣ ਲਈ ਚਲਾਈ ਗਈ ਮੁਹਿੰਮ ਨੂੰ ਸਫਲਤਾਪੂਰਵਕ ਚਲਾਇਆ ਸੀ। ਪਾਰਟੀ ਦੇ ਸੰਚਾਰ ਵਿਭਾਗ ਦੀ ਮੁਖੀ ਬਣਨ ਤੋਂ ਬਾਅਦ 2018 ਉਸਨੇ ਨੌਕਰੀ ਛੱਡ ਦਿੱਤੀ ਸੀ ਅਤੇ ਓਸ਼ੀਆਨਾ ਕੰਪਨੀ 'ਚ ਇੱਕ ਲੋਕ ਸੰਪਰਕ ਦਾ ਕੰਮ ਸੰਭਾਲਿਆ ਸੀ। ਭਾਰਤ ਨੇ 13,500 ਕਰੋੜ ਰੁਪਏ ਦੇ ਬੈਂਕ ਘੁਟਾਲੇ 'ਚ ਲੋੜੀਂਦੇ ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਦੀ ਹਵਾਲਗੀ ਨਾਲ ਸੰਬੰਧਿਤ ਦਸਤਾਵੇਜ਼ਾਂ ਨਾਲ ਨਿੱਜੀ ਜਹਾਜ਼ ਡੋਮਿਨਿਕਾ ਭੇਜਿਆ। ਇਹ ਜਾਣਕਾਰੀ ਅਟਿੰਗਾ ਦੇ ਬਰਬੂਡਾ ਦੇ ਪ੍ਰਧਾਨ ਮੰਤਰੀ ਗੈਸਟਨ ਬਰਾਊਨ ਨੇ ਆਪਣੇ ਦੇਸ਼ 'ਚ ਇੱਕ ਰੇਡੀਓ ਸ਼ੋਅ ਦੌਰਾਨ ਦਿੱਤੀ ਹੈ। ਇਹ ਜਾਣਕਾਰੀ ਐਟਿੰਗਾ ਤੇ ਬਰਬੂਡਾ ਦੇ ਪ੍ਰਧਾਨ ਮੰਤਰੀ ਗੈਸਟਨ ਬਰਾਊਨ ਨੇ ਆਪਣੇ ਦੇਸ਼ 'ਚ ਇੱਕ ਰੇਡੀਓ ਸ਼ੋਅ ਦੌਰਾਨ ਦਿੱਤੀ। ਭਾਰਤੀ ਅਥਾਰਟੀ ਨੇ ਅਜੇ ਤੱਕ ਇਸ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਐਂਟਿਗਾ ਨਿਊਜ਼ ਰੂਮ ਮੁਤਾਬਕ ਕਤਰ 에ਅਰਵੇਜ਼ ਦਾ ਇੱਕ ਨਿੱਜੀ ਜੈਟ ਡੋਮਿਨਿਕਾ ਦੇ ਡਗਲਸ ਚਾਰਲਸ ਹਵਾਈ ਅੱਡੇ ਤੇ ਉਤਰਿਆ, ਜਿਸ ਮਗਰੋਂ ਚੌਕਸੀ ਦੀ ਹਵਾਲਗੀ ਨੂੰ ਲੈ ਕੇ ਕਿਆਸ ਲੱਗਣੇ ਸ਼ੁਰੂ ਹੋ ਗਏ ਨੇ। ਐਂਟਿਗਾ ਤੇ ਬਰਬੂਡਾ ਤੋਂ ਲਾਪਤਾ ਹੋਇਆ ਚੌਕਸੀ ਗੁਆਂਢੀ ਮੁਲਕ ਡੋਮਿਨਿਕਾ 'ਚ ਫੜਿਆ ਗਿਆ ਸੀ। ਬਰਾਊਨ ਨੇ ਦੱਸਿਆ ਕਿ ਚੌਕਸੀ ਦੀ ਹਵਾਲਗੀ ਲਈ ਜ਼ਰੂਰੀ ਦਸਤਾਵੇਜ਼ ਲੈ ਕੇ ਇੱਕ ਨਿੱਜੀ ਜੈਟ ਭਾਰਤ ਤੋਂ ਆਇਆ ਹੈ। ਕਤਰ ਦੀ ਉਡਾਨ A7 CEEA ਦੇ ਜਨਤਕ ਤੌਰ ਤੇ ਮਿਲੇ ਅੰਕੜਿਆਂ ਅਨੁਸਾਰ ਇਹ ਜਹਾਜ਼ 28 ਮਈ ਨੂੰ ਤੜਕੇ 3:44 ਤੇ ਦਿੱਲੀ ਹਵਾਈ ਅੱਡੇ ਤੋਂ ਉੱਡਿਆ ਅਤੇ ਉਸੇ ਦਿਨ ਸਥਾਨਕ ਸਮੇਂ ਅਨੁਸਾਰ ਦਿਨੇ 1:16 ਤੇ ਡੋਮਿਨਿਕਾ ਪਹੁੰਚਿਆ। ਉਧਰ ਮੇਹੁਲ ਚੌਕਸੀ ਨੇ ਦੋਸ਼ ਲਗਾਇਆ ਕਿ ਐਂਟੀਗਾ ਤੇ ਭਾਰਤੀ ਵਾਂਗ ਦਿਖਾਈ ਦੇਣ ਵਾਲੀ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਐਂਟੀਗਾ ਤੇ ਬਰਬੂਡਾ 'ਚ ਜੌਲੀ ਬੰਦਰਗਾਹ ਤੋਂ ਅਗਵਾ ਕੀਤਾ ਅਤੇ ਉਸ ਨੂੰ ਡੋਮਿਨਿਕਾ ਲੈ ਗਏ। ਡੋਮਿਨਿਕਾ ਤੋਂ ਚੌਕਸੀ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਨੇ ਤੇ ਉਸ ਦੇ ਹੱਥ ਤੇ ਵੀ ਸੱਟਾਂ ਦੇ ਨਿਸ਼ਾਨ ਨੇ।
उत्तर प्रदेश के बलरामपुर जिले में एक पुल ते खड़े होकर कोरोना वायरस कारण मरन वाले एक मरीज की लाश नदी में सुटे जाने का वीडियो वायरल होया। इस वीडियो में दो व्यक्ति लाश राप्ती नदी में सुटते नजर आ रहे हैं। इन्हां चों एक ने पीपीई किट पहनी हुई सी। ਇਹ ਵੀਡੀਓ ਉੱਥੋਂ ਲੰਘ ਰਹੇ ਕੁਝ ਲੋਕਾਂ ਵੱਲੋਂ ਬਣਾਇਆ ਗਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਸੰਬੰਧੀ ਕੇਸ ਦਰਜ ਕਰ ਲਿਆ ਹੈ। ਬਲਰਾਮਪੁਰ ਦੇ ਚੀਫ ਮੈਡੀਕਲ ਅਫਸਰ ਵਿਜੇ ਬਹਾਦਰ ਸਿੰਘ ਨੇ ਕਿਹਾ ਕਿ ਇਹ ਲਾਸ਼ ਯੂਪੀ ਦੇ ਸਿਧਾਰਥ ਨਗਰ ਵਿੱਚ ਪੈਂਦੇ ਸੌਰਾਤਗੜ੍ਹ ਦੇ ਰਹਿਣ ਵਾਲੇ ਪ੍ਰੇਮਨਾਥ ਮਿਸ਼ਰਾ ਦੀ ਹੈ। ਉਸ ਨੂੰ 25 ਮਈ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ ਸੀ ਤੇ 28 ਮਈ ਨੂੰ ਕੋਰੋਨਾ ਕਾਰਨ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਦੀ ਲਾਸ਼ ਕੋਵਿਡ-19 ਦੇ ਨਿਯਮਾਂ ਮੁਤਾਬਕ ਪਰਿਵਾਰ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਭਾਰਤ ਵਿੱਚ ਮਹਾਮਾਰੀ ਦੌਰਾਨ 3.25 ਲੱਖ ਤੋਂ ਜ਼ਿਆਦਾ ਮੌਤਾਂ ਹੋਣ ਮਗਰੋਂ IANS ਵੋਟਰ ਵੱਲੋਂ ਕੀਤੇ ਗਏ ਸਰਵੇਖਣ 'ਚੋਂ ਖੁਲਾਸਾ ਹੋਇਆ ਹੈ ਕਿ 58.9% ਸਿਹਤਮੰਦ ਵਿਅਕਤੀਆਂ ਦੀ ਜਾਨ ਕੋਰੋਨਾ ਕਾਰਨ ਗਈ ਹੈ। ਲਾਗ ਲੱਗਣ ਤੋਂ ਪਹਿਲਾਂ ਇਹ ਵਿਅਕਤੀ ਬਿਲਕੁਲ ਤੰਦਰੁਸਤ ਸਨ। ਮ੍ਰਿਤਕਾਂ ਵਿੱਚੋਂ 10.9% ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ, ਪਰ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਵੀ ਨਹੀਂ ਸਨ। ਇਸੇ ਤਰ੍ਹਾਂ 17.5% ਵਿਅਕਤੀ ਗੰਭੀਰ ਰੋਗਾਂ ਦਿਲ, ਸ਼ੂਗਰ, ਟੀਵੀ, ਕੈਂਸਰ ਆਦਿ ਤੋਂ ਪੀੜਤ ਸਨ, ਜਦਕਿ 13.3% ਨੂੰ ਕਿਸੇ ਤਰ੍ਹਾਂ ਦੀ ਕੋਈ ਰੋਗ ਦੀ ਜਾਣਕਾਰੀ ਨਹੀਂ ਸੀ। ਸਰਵੇਖਣ ਮੁਤਾਬਕ 21.2% ਦੀ ਮੌਤਾਂ 66 ਸਾਲ ਤੋਂ ਉੱਪਰ ਦੇ ਵਰਗ 'ਚੋਂ ਹੋਈਆਂ ਨੇ। ਇਸੇ ਤਰ੍ਹਾਂ 36 ਤੋਂ 45 ਉਮਰ ਵਰਗ ਦੇ 19.1%, 56 ਤੋਂ 65 ਸਾਲ ਉਮਰ ਵਰਗ ਦੇ 18.3% ਅਤੇ 46 ਤੋਂ 55 ਸਾਲ ਉਮਰ ਦੇ 16.1% ਵਿਅਕਤੀ ਕੋਰੋਨਾ ਕਾਰਨ ਦਮ ਤੋੜ ਗਏ। ਅਧਿਐਨ 'ਚ ਇਹ ਖੁਲਾਸਾ ਹੋਇਆ ਕਿ ਇਹ ਸਭ ਤੋਂ ਜ਼ਿਆਦਾ ਮੌਤਾਂ 45 ਸਾਲ ਤੋਂ ਘੱਟ ਉਮਰ ਵਰਗ 'ਚੋਂ ਹੋਈਆਂ ਨੇ, ਜੋ ਕੁੱਲ ਮੌਤਾਂ ਦਾ 36% ਅੰਕੜਾ ਬਣਦਾ ਹੈ। ਇਸ ਤੋਂ ਬਾਅਦ 46 ਤੋਂ 65 ਸਾਲ ਉਮਰ ਵਰਗ 'ਚੋਂ 34.4% ਅਤੇ ਵਧੇਰੇ ਉਮਰ ਵਰਗ 'ਚੋਂ 21% ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਸਰਵੇਖਣ 1 ਜਨਵਰੀ ਤੋਂ 27 ਮਈ ਵਿਚਕਾਰ ਪੂਰੇ ਦੇਸ਼ 'ਚ ਕੀਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਹੱਲ ਲਈ ਹਾਈ ਕਮਾਂਡ ਵੱਲੋਂ ਬਣਾਈ ਗਈ 3 ਮੈਂਬਰੀ ਕਮੇਟੀ ਨੇ ਪੰਜਾਬ ਕਾਂਗਰਸ ਦੇ 26 ਵਿਧਾਇਕਾਂ ਦਾ ਪੱਖ ਜਾਣਨ ਲਈ ਉਹਨਾਂ ਨੂੰ ਅੱਜ ਦਿੱਲੀ ਤਲਬ ਕੀਤਾ ਹੈ। ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਮੰਗਲਵਾਰ ਤੇ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਕਮੇਟੀ ਸਾਹਮਣੇ ਪੇਸ਼ ਹੋ ਸਕਦੇ ਨੇ। ਅੱਜ ਦੀ ਮੀਟਿੰਗ 'ਚ ਸ਼ਾਮਲ ਹੋਣ ਵਾਲੇ 26 ਵਿਧਾਇਕਾਂ 'ਚ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਸ਼ਾਮਲ ਹੋਣਗੇ। ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਬਣਿਆ ਰੇੜਕਾ ਸੁਲਝਾਉਣ ਲਈ ਮਲਿਕਾ ਰਾਜਨ ਖੜਗੇ, ਹਰੀਸ਼ ਰਾਵਤ ਤੇ JP ਅਗਰਵਾਲ ਤੇ ਆਧਾਰਿਤ ਕਮੇਟੀ ਬਣਾਈ ਹੈ। ਹਰੀਸ਼ ਰਾਵਤ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਵੀ ਨੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਹਾਈ ਕਮਾਂਡ ਦੇ ਦਖਲ ਦੀ ਉਡੀਕ ਕਰ ਰਹੇ ਸਨ। ਨਵਜੋਤ ਸਿੱਧੂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਲਾਏ ਗਏ ਦੋਸ਼ਾਂ ਨੂੰ ਸਾਬਤ ਕਰਕੇ ਦਿਖਾਉਣ। ਉਧਰ ਬਾਗੀ ਧੜੇ ਦਾ ਕਹਿਣਾ ਹੈ ਕਿ ਇਹ ਸਮਾਂ ਖਰਾਬ ਕਰਨ ਵਾਲੀ ਗੱਲ ਹੈ, ਕਿਉਂਕਿ ਇਸ ਚੋਂ ਨਿਕਲਣਾ ਕੁਝ ਵੀ ਨਹੀਂ ਅਤੇ ਕਾਂਗਰਸ ਕਮੇਟੀ ਮੁੱਖ ਮੰਤਰੀ ਦਾ ਚਿਹਰਾ ਬਦਲਣ ਦਾ ਜੋਖਮ ਨਹੀਂ ਲਵੇਗਾ। ਕਾਂਗਰਸ ਨੂੰ ਵਿਚਾਲੜਾ ਰਾਹ ਲੱਭਣਾ ਪਵੇਗਾ, ਕਿਉਂਕਿ ਕਾਂਗਰਸ ਪਾਰਟੀ ਦੇ 20 ਵਿਧਾਇਕਾਂ ਨੇ ਮੁੱਖ ਮੰਤਰੀ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਤੋਂ ਨਾਖੁਸ਼ੀ ਜ਼ਾਹਰ ਕੀਤੀ ਹੈ। ਉਧਰ ਮੁੱਖ ਮੰਤਰੀ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਕੋਈ ਅਜਿਹੀ ਮੀਟਿੰਗ ਦਾ ਖੁਲਾਸਾ ਕਰੋ ਜੋ ਮੈਂ ਕਿਸੇ ਹੋਰ ਪਾਰਟੀ ਦੇ ਆਗੂ ਨਾਲ ਕੀਤੀ ਹੋਵੇ। ਮੈਂ ਕਦੀ ਕਿਸੇ ਤੋਂ ਕੋਈ ਅਹੁਦਾ ਨਹੀਂ ਮੰਗਿਆ। ਮੈਂ ਹਮੇਸ਼ਾ ਪੰਜਾਬ ਦਾ ਭਲਾ ਮੰਗਿਆ ਤੇ ਇਸ ਲਈ ਕਈ ਅਹੁਦੇ ਛੱਡੇ ਨੇ, ਪਰ ਮੰਗਿਆ ਕੁਝ ਵੀ ਨਹੀਂ। ਨਵਜੋਤ ਸਿੱਧੂ ਨੇ ਕਿਹਾ ਕਿ ਹੁਣ ਹਾਈ ਕਮਾਂਡ ਨੇ ਦਖਲ ਦਿੱਤਾ ਤੇ ਉਡੀਕ ਕਰਦਾ। ਇਸ ਬਾਰੇ ਹਰੀਸ਼ ਰਾਵਤ ਦਾ ਕਹਿਣਾ ਸੀ ਕਿ ਇਹ ਸਿਰਫ ਦੋਵੇਂ ਆਗੂਆਂ ਵਿਚਾਲੇ ਗਲਤਫਹਿਮੀ ਦਾ ਮਸਲਾ ਹੈ ਤੇ ਇਸ ਨੂੰ ਜਲਦ ਹੀ ਸੁਲਝਾ ਲਿਆ ਜਾਵੇ। ਉਹਨਾਂ ਕਿਹਾ ਕਿ ਉਹਨਾਂ ਦਾ ਟੀਚਾ ਪਾਰਟੀ ਤੇ ਸਰਕਾਰ ਨੂੰ ਮਜ਼ਬੂਤ ਕਰਕੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਯਕੀਨੀ ਬਣਾਉਣਾ ਹੈ। ਤੇ ਹੁਣ ਖਬਰ ਖੇਡ ਜਗਤ ਤੋਂ। 6 ਵਾਰ ਦੀ ਵਿਸ਼ਵ ਚੈਂਪੀਅਨ MC ਮੈਰੀਕਾਮ ਦੁਬਈ ਵਿੱਚ ਏਸ਼ੀਆਈ ਮੁੱਕੇਬਾਜ਼ ਚੈਂਪੀਅਨਸ਼ਿਪ ਦੇ ਮਹਿਲਾ 51 ਕਿਲੋਗ੍ਰਾਮ ਦੇ ਫਾਈਨਲ 'ਚ ਉਜ਼ਬੇਕਿਸਤਾਨ ਦੀ ਨਾਜ਼ਿਮ ਹੱਥੋਂ ਹਾਰ ਦਾ ਸਾਹਮਣਾ ਕਰਕੇ ਚਾਂਦੀ ਦਾ ਤਗਮੇ ਨਾਲ ਸਬਰ ਕਰਨਾ ਪਿਆ ਹੈ। ਮੈਰੀਕਾਮ ਨੂੰ ਇਸ ਨੇੜਲੇ ਮੁਕਾਬਲੇ 'ਚ 2-3 ਤੇ ਖੰਡਿਤ ਫੈਸਲੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਸਨੇ ਹਾਲਾਂਕਿ ਟੂਰਨਾਮੈਂਟ ਵਿੱਚ ਆਪਣਾ 7ਵਾਂ ਤਗਮਾ ਹਾਸਲ ਕੀਤਾ। ਇਸ ਤਾਕੜ ਖਿਡਾਰਨ ਨੇ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਤਗਮਾ 2003 'ਚ ਜਿੱਤਿਆ ਸੀ। ਆਪਣੇ ਤੋਂ 11 ਸਾਲ ਘੱਟ ਉਮਰ ਦੀ ਖਿਡਾਰਨ ਵਿਰੁੱਧ 28 ਸਾਲਾ ਭਾਰਤੀ ਮੁੱਕੇਬਾਜ਼ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਹਿਲੇ ਦੌਰ ਵਿੱਚ ਜਵਾਬੀ ਹਮਲਿਆਂ ਨਾਲ ਚੰਗੀ ਸ਼ੁਰੂਆਤ ਕੀਤੀ। ਕਜ਼ਾਕਿਸਤਾਨ ਦੀ ਮੁੱਕੇਬਾਜ਼ ਨੇ ਹਾਲਾਂਕਿ ਦੂਜੇ ਦੌਰ ਵਿੱਚ ਦਮਦਾਰ ਖੇਡ ਦਿਖਾਈ ਤੇ ਮੈਰੀਕਾਮ ਦੇ ਜਵਾੜੇ ਤੇ ਸਟੀਕ ਮੁੱਕਾ ਲਾਉਣ ਵਿੱਚ ਸਫਲ ਰਹੀ। ਆਖਰੀ 3 ਮਿੰਟ ਵਿੱਚ ਮੈਰੀਕਾਮ ਨੇ ਵਾਪਸੀ ਕੀਤੀ, ਪਰ ਜੱਜਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੀ। ਮਣੀਪੁਰ ਦੇ ਇਸ ਖਿਡਾਰਨ ਨੂੰ ਇਨਾਮੀ ਰਾਸ਼ੀ ਦੇ ਤੌਰ ਤੇ $5000 ਲਗਭਗ 3.6 ਲੱਖ ਰੁਪਏ ਮਿਲੇ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਸ TV ਆਸਟ੍ਰੇਲੀਆ। ਇਜਾਜ਼ਤ ਦਿਓ। ਧੰਨਵਾਦ।